ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਡੀਓ ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਦੀ ਲੜੀ ਦਾ ਸੈਕੰਡ ਐਪੀਸੋਡ ਹੈ। ਕੱਲ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਸੀਗੇ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਵਿਸ਼ਵਜੀਤ ਸਿੰਘ, ਅ ਵੈਰੀ ਟੈਲੈਂਟਡ ਯੰਗ ਆਰਟਿਸਟ, ਕਾਰਟੂਨਿਸਟ ਐਂਡ ਅ ਰਾਈਟਰ। ਇਹ ਅੱਜ ਵੀ ਸਾਡੇ ਨਾਲ ਟੀਵੀ 84 ਦੇ ਸਟੂਡੀਓ ਦੇ ਵਿੱਚ ਸ਼ਾਮਿਲ ਹਨ। ਆਓ ਅਸੀਂ ਇਹਨਾਂ ਨਾਲ ਆਪਣੇ ਸਵਾਲ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So yesterday we talked about your background, we talked about the hate crime, we also talked about different thought cartoons जो तुसी बनाए सीगे, and today we will focus on the particular cartoon those are your favorite, or you want to talk to just explain कर सको अपने younger generation ਨੂੰ ਜਾਂ ਫਿਰ ਸਾਡੇ ਦਰਸ਼ਕ ਸਾਨੂੰ watch ਕਰ ਰਹੇ ਨੇ, so we want to talk about more of the details about these cartoons. Sure, so yeah. that's what we're going to do today. Wonderful. So the first cartoon that we want to talk about, can you tell us a little about it? Sure. So basically ਇਹ ਕਾਰਟੂਨ ਮੈਂ ਆਲਮੋਸਟ 10 ਸਾਲ ਪਹਿਲਾਂ ਬਣਾਇਆ ਸੀ ਇਨ ਰਿਸਪੌਂਸ ਟੂ ਲੋਕੀ ਜਿਹੜੇ ਸਾਨੂੰ ਜੱਜ ਕਰਦੇ ਨੇ, ਸਾਨੂੰ ਦੇਖ ਕੇ ਸੋਚਦੇ ਨੇ ਅਸੀਂ ਅਮਰੀਕਨ ਨਹੀਂ ਹੈਗੇ, ਅਸੀਂ ਇੱਥੋਂ ਨਹੀਂ ਹੈਗੇ, ਅਸੀਂ ਕੋਈ ਹੋਰ ਹੈਗੇ ਹਾਂ। ਸੋ ਵਟ ਆਈ ਡਿਡ ਇਜ਼ ਅਸੀਂ ਆਈ ਡਾਕਟਰ ਦੇ ਕੋਲ ਜਾਂਦੇ ਹਾਂ, ਆਈ ਚਾਰਟ ਹੁੰਦਾ ਹੈ, ਵੱਡੇ ਅਕਸ਼ਰ ਹੁੰਦੇ ਨੇ, ਛੋਟੇ ਹੋ ਜਾਂਦੇ ਨੇ। ਸੋ ਵਟ ਆਈ ਡਿਡ ਇਜ਼ ਆਈ ਪਲੇਡ ਅ ਲਿਟਲ ਟ੍ਰਿਕ ਔਨ ਇਟ। ਆਈ ਜਸਟ ਆਪਣੀ ਕਹਾਣੀ ਦੱਸ ਰਿਹਾ ਲੋਕਾਂ ਨਾਲ, ਬੇਸਿਕਲੀ ਟਾਕਿੰਗ ਟੂ ਸਮਬਡੀ ਸੇਇੰਗ ਆਈ ਐਮ ਨਾਟ ਵਾਟ ਯੂ ਥਿੰਕ who I am, right? Have you ever taken time to ask me who I am? And they just kind of, ended by saying, I'm a Sikh walking the path of compassion, trying to find the light that binds us all. Basically, ਜਿਹੜੀ ਜੋਤ ਹੈਗੀ ਹੈ ਸਾਡੇ ਸਾਰਿਆਂ 'ਚ ਹੈਗੀ ਹੈ ਜੀ, ਉਹ ਮੈਂ ਨਾ ਬੇਸਿਕਲੀ ਆਈ ਚਾਰਟ ਦੇ ਰਾਹੀਂ ਮੈਂ ਦੱਸੀ ਹੈਗੀ ਹੈ। ਥੱਲੇ ਲਿਖਿਆ ਜਿੱਦਾਂ ਹਮੇਸ਼ਾ ਲਿਖਿਆ ਵੀ ਹੁੰਦਾ, you have to have perfect eyesight, 20/20 vision for reading the last line, ਛੋਟੀ ਜਿਹੀ line. People love this. I mean, this connected to a lot of people. They realized the point I was trying to make. ਕੱਲੇ ਸਿੱਖਾਂ ਦੇ ਵਿੱਚ ਹੀ ਨਹੀਂ, ਹੋਰ ਵੀ ਜਿਹੜੇ ਨਾਨ ਸਿੱਖਸ ਹੈਗੇ ਨੇ ਜਿਹੜੇ ਮੇਰਾ ਕੰਮ ਫੋਲੋ ਕਰਦੇ ਨੇ, they loved it. So this was a very powerful one that did really well. ਜੀ ਤੁਹਾਡੀ ਵੈਬਸਾਈਟ ਦੇ ਉੱਪਰ ਸੀ we picked out few of your cartoon that we liked, so we want ਕਿ ਤੁਸੀਂ ਉਹਨਾਂ ਨੂੰ explain ਕਰ ਸਕੋ। ਜਿੱਦਾਂ right now you see this one, and can you tell us a little bit about it? Yeah, so this was done this was inspired by ਪੰਜਾਬ ਤੋਂ ਕਈ ਵਾਰ ਖਬਰਾਂ ਆਉਂਦੀਆਂ ਨੇ, ਅੱਜ ਵੀ ਆਉਂਦੀਆਂ ਨੇ ਕਿ ਕਈ ਵਾਰੀ ਜਿਹੜੇ ਕੁੜੀਆਂ ਪੈਦਾ ਹੋਣ ਤੋਂ ਪਹਿਲਾਂ ਜਾਂ ਪੈਦਾ ਹੋਣ ਤੋਂ ਬਾਅਦ ਮਾਰ ਦਿੱਤੀ ਜਾਂਦੀਆਂ ਨੇ। ਸੋ ਹੁਣ ਪੰਜਾਬ ਦੇ ਵਿੱਚ ਇਹ ਹਾਲਾਤ ਹੈਗੇ ਨੇ ਕਿ ਬੰਦੇ ਜ਼ਿਆਦਾ ਨੇ ਅਤੇ ਜਨਾਨੀਆਂ ਘੱਟ ਨੇ ਸਾਡੀਆਂ। ਹਾਂਜੀ। ਅਤੇ ਉਹ ਮੈਂ ਇੱਥੇ ਪੁਆਇੰਟ ਦਿਖਾ ਰਿਹਾ ਸੀ ਕਿ ਇੱਕ ਛੋਟਾ ਜਿਹਾ ਮੁੰਡਾ ਹੈਗਾ ਜਿਹੜਾ ਕਿ ਬੇਸਿਕਲੀ ਬੈਨਰ ਉਹਨੇ ਫੜਿਆ ਕਿ ਇੰਨੀ ਕੁੜੀਆਂ ਪੰਜਾਬ ਦੇ ਵਿੱਚ ਮਾਰੀ ਜਾਂਦੀਆਂ ਨੇ ਜੀ। ਐਂਡ ਆਫ ਕੋਰਸ ਉਹਦੀ ਆਇਰਨੀ ਹੈਗੀ ਕਿ ਵਿਚਾਰਾ ਮੁੰਡਾ ਹੈਗਾ ਦੱਸ ਰਿਹਾ ਕਿ ਮੇਰੀ ਭੈਣ ਨੂੰ ਵੀ ਮਾਰਿਆ ਸੀ ਅਤੇ ਇੰਨੀ ਕੁੜੀਆਂ ਮਾਰ ਜਾਂਦੀਆਂ। ਸੋ ਬੇਸਿਕਲੀ ਇਟਸ ਅ ਵੈਰੀ ਬੜੀ ਪਾਵਰਫੁਲ ਸਟੋਰੀ ਹੈਗੀ ਹੈ, ਬੜੀ ਅਨਫੋਰਚੂਨੇਟ ਕਹਾਣੀ ਹੈਗੀ ਹੈ ਜਿਹੜੀ ਅੱਜ ਵੀ ਵਾਪਰ ਰਹੀ ਹੈਗੀ ਹੈ ਪੰਜਾਬ ਦੇ ਵਿੱਚ, ਤੇ ਉਹ ਮੈਂ ਦਿਖਾ ਰਿਹਾ ਸੀ ਇਸ ਕਾਰਟੂਨ ਦੇ ਵਿੱਚ। Yeah, it is a very sad reality actually. It is, it's happening till today. And what about this one? All right. Okay, so this one is depend ਕਰਦਾ ਲੋਕੀ ਜਿਹੜੇ ਬਾਲੀਵੁੱਡ ਦੀ ਕਾਫੀ ਪਿਕਚਰ ਦੇਖਦੇ ਨੇ, ਕਈ ਲੋਕਾਂ ਨੂੰ ਲੱਗਦੀ ਹੈ ਅਮਿਤਾਭ ਬੱਚਨ ਬੜਾ ਮਸ਼ਹੂਰ ਐਕਟਰ ਹੋਇਆ, ਹਾਲੇ ਵੀ ਕਾਫੀ ਮਸ਼ਹੂਰ ਹੈਗਾ। ਐਂਡ ਇਹਦੀ ਮੈਨੂੰ ਚੇਤੇ ਜਦੋਂ 84 ਦਾ ਘੱਲੂਘਾਰਾ ਦਿੱਲੀ ਦੇ ਵਿੱਚ ਹੋਇਆ ਸੀ, ਮੈਂ ਆਪਣੀ ਅੱਖੋਂ ਟੈਲੀਵਿਜ਼ਨ ਦੇ ਉੱਤੇ ਜਦੋਂ ਲੋਕੀ ਇੰਦਰਾ ਗਾਂਧੀ ਦੇ ਡੈੱਡ ਬੋਡੀ ਦੇ ਰਾਹੀਂ ਜਾ ਰਹੇ ਸੀਗੇ, ਉਸ ਵੇਲੇ ਮੈਨੂੰ ਚੇਤੇ ਆ ਮੈਂ ਟੀ ਵੀ 'ਤੇ ਦੇਖਿਆ ਸੀ, ਪਿੱਛੇ ਖੜੋਤਾ ਆ ਰਾਜੀਵ ਗਾਂਧੀ ਅਤੇ ਪੂਰੀ ਫੈਮਿਲੀ ਦੇ ਨਾਲ, ਪਿੱਛੇ ਨਾਅਰੇ ਲੱਗ ਰਹੇ ਨੇ ਖੂਨ ਕਾ ਬਦਲਾ ਖੂਨ ਸੇ ਲੈਂਗੇ, ਵਿਦ ਬਲੱਡ ਵੀ ਸ਼ੈਲ ਅਵੈਂਜ ਬਲੱਡ। ਸਿੱਖਾਂ ਨੂੰ ਮਾਰਿਆ ਜਾ ਰਿਹਾ ਸੜਕਾਂ 'ਤੇ, ਅਤੇ ਇਹ ਉਸ ਵੇਲੇ ਉੱਥੇ ਸੀਗਾ ਜੀ। ਮੈਨੂੰ ਹਾਲੇ ਤੱਕ ਚੇਤੇ ਹੈਗਾ। ਬਟ ਕੀ ਹੈਗਾ ਕਿ ਲੋਕਾਂ ਨੂੰ ਇਸ ਕਹਾਣੀ ਬਾਰੇ ਪਤਾ ਨਹੀਂ ਹੈ ਕਿ ਇਹਨੇ ਸਪੋਰਟ ਕੀਤਾ ਸੀ ਸਿੱਖਾਂ ਦਾ ਕਤਲੇਆਮ। ਬਟ ਆਇਰੋਨਿਕ ਚੀਜ਼ ਹੈਗੀ ਕਿ ਹਮੇਸ਼ਾ ਇਹ ਕਹਿੰਦਾ ਹੈਗਾ ਜੀ ਮੇਰੀ ਮਾਂ ਸਿੱਖ ਸੀਗੀ, ਮੈਂ ਤਾਂ ਸਿੱਖ ਪਰਿਵਾਰਾਂ 'ਚੋਂ ਆਇਆ ਹੈਗਾ, ਮੇਰਾ ਕਨੈਕਸ਼ਨ ਗੁਰੂ ਨਾਨਕ ਦੇ ਪਰਿਵਾਰ 'ਚੋਂ ਪੈਂਦਾ ਆ, ਬਿਕੋਜ਼ ਥਰੂ ਆਪਣੇ ਮੋਮ ਦੇ ਦਾਦੀ ਨਾਨੀ ਸਾਰਿਆਂ ਦੇ ਕਨੈਕਸ਼ਨ ਪਾਉਂਦਾ ਹੈ। ਗੱਲਾਂ ਇਹ ਉਹ ਕਰਦਾ ਬਾਹਰੋਂ ਇਹਨੇ ਨਾ ਬਣਾਇਆ ਕਿ ਹਾਂਜੀ ਦੇਖੋ ਮੈਂ ਤਾਂ ਜੀ ਸਿੱਖਾਂ ਦੇ ਪਰਿਵਾਰ 'ਚੋਂ ਆਇਆ, ਬਟ ਮੈਨੂੰ ਪਤਾ ਮੈਂ ਆਪਣੀ ਅੱਖੋਂ ਵੇਖਿਆ ਵਿਦ ਮਾਈ ਓਨ ਆਈਜ਼ that he was right there, ਪਿੱਛੇ ਨਾਰੇ ਲੱਗ ਰਹੇ ਨੇ ਕਿ ਸਿੱਖਾਂ ਤੋਂ ਬਦਲੇ ਲੈਣੇ, and he was there, ਇਹਨੇ ਤਾਂ ਕੁਝ ਕੀਤਾ ਨਹੀਂ ਹੈਗਾ ਰੋਕਣ ਲਈ। ਸੋ ਦੈਟਸ ਉਹ ਮੈਂ ਕਾਰਟੂਨ ਦੇ ਰਾਹੀਂ ਨਾ ਮੈਂ ਆਇਰਨੀ ਦਿਖਾ ਰਿਹਾ ਕਿ ਕਹਿੰਦਾ ਕੁਛ ਹੈਗਾ ਅਤੇ ਅਸਲੀਅਤ ਕੁਛ ਹੋਰ ਹੈਗੀ ਹੈ। ਜੀ ਬਿਲਕੁਲ, ਬਹੁਤ ਮਾੜਾ ਹਾਲ ਸੀਗਾ ਨਵੰਬਰ 84 ਦਾ ਜਿਹੜਾ ਇਹਨਾਂ ਸਾਡਾ ਕਤਲੇਆਮ ਕੀਤਾ ਸੀ ਦਿੱਲੀ ਦੇ ਵਿੱਚ। ਐਂਡ ਲਾਟ ਆਫ ਵੀਡੀਓਜ਼ ਔਨ ਯੂਟਿਊਬ ਦੇ ਕਾਫੀ ਉਤਾਰ ਦਿੱਤੀਆਂ ਗਈਆਂ ਬਿਕੋਜ਼ ਪੀਪਲ ਵਰ ਪੁਆਇੰਟਿੰਗ ਫਿੰਗਰਸ ਐਟ ਇਹ ਵੀਡੀਓ ਹੁਣ ਮਿਲਦਾ ਨਹੀਂ ਹੈਗਾ ਬਿਕੋਜ਼ ਉਸ ਵੇਲੇ ਇੱਕੋ ਹੀ ਚੈਨਲ ਹੁੰਦਾ ਸੀ, ਗਵਰਨਮੈਂਟ ਕੰਟਰੋਲ ਚੈਨਲ ਸੀ। ਸੋ ਹੁਣ ਇਹ ਜੋ ਮੈਂ ਵੀਡੀਓ ਜੋ ਹੋਰ ਵੀ ਕਈ ਲੋਕਾਂ ਨੇ ਦੇਖਿਆ
ਉਸ ਵੇਲੇ ਦੂਰਦਰਸ਼ਨ ਕਹਿੰਦੇ ਸੀ ਜੀ ਅਨਫੋਰਚੂਨੇਟਲੀ ਅਵੇਲੇਬਲ ਨਹੀਂ ਹੈਗਾ ਬਟ ਜੋ ਅਵੇਲੇਬਲ ਹੋਏਗਾ ਆਈ ਮੀਨ ਇਟਸ ਵੈਰੀ ਪਾਵਰਫੁਲ ਬੜੀ ਬਹੁਤ ਆਉਣਾ ਨਹੀਂ ਹੈਗਾ ਜੀ ਬੜਾ ਔਖਾ ਹੈਗਾ ਬਟ ਯੈਸ ਇਨ ਮੇਰੇ ਦਿਮਾਗ ਦੇ ਵਿੱਚ ਹਾਲੇ ਉਹ ਮੈਮਰੀ ਹੈਗੀ ਹੈ ਕਿ ਲੋਕੀ ਕਿੱਦਾਂ ਨਾਰੇ ਲਾ ਰਹੇ ਸੀ ਰਾਜੀਵ ਗਾਂਧੀ ਵੀ ਉੱਥੇ ਸੀ ਤੇ ਨਾਲ ਅਮਿਤਾਭ ਬੱਚਨ ਵੀ ਸੀ ਜੀ ਜੀ ਐਂਡ ਵਾਟ ਅਬਾਊਟ this picture? Okay, so I do a lot of political cartooning, and so KPS Gill features a lot in my cartoons. Yeah. Why? Because ਇਸ ਬੰਦੇ ਨੇ ਜਿੰਨਾ ਨੁਕਸਾਨ ਸਾਡੀ ਕੌਮ ਦਾ KPS ਗਿੱਲ ਨੇ ਘੱਟ ਲੋਕਾਂ ਨੇ ਕੀਤਾ ਹੈ। ਜੀ ਔਰੰਗਜ਼ੇਬ ਨੇ ਜਿਸ ਤਰ੍ਹਾਂ ਔਰੰਗਜ਼ੇਬ ਨੇ ਨੁਕਸਾਨ ਕੀਤੇ ਨੇ ਨਾ ਮੈਨੂੰ ਉਸ ਕੈਟਾਗਰੀ 'ਚ ਪਾਉਣਾ ਹੈ ਕਿ ਸਿੱਖ ਸਾਡੀ ਇਤਿਹਾਸ ਦੇ ਵਿੱਚ ਬੜੇ ਘੱਟ ਵਿਰਸੇ ਹੋਏ ਨੇ ਜਿੱਥੇ ਕਿ ਸਿੱਖ ਨੇ ਸਿੱਖ ਨੂੰ ਮਾਰਿਆ। ਹਾਂਜੀ ਇਹ ਉਹ ਇੱਕ ਸ਼ਖਸ ਹੈਗਾ ਜਿਹਨੇ ਕਿ ਆਪਣੀ ਪਾਵਰ ਦੇ ਵਿੱਚ ਲੈ ਕੇ ਇੰਨੇ ਯੰਗ ਬੱਚੇ ਬੇਕਸੂਰ ਮਰਵਾਏ ਨੇ ਇੰਡੀਆ ਵਿੱਚ ਇਹਨੂੰ ਟੌਪ ਕਾਪ ਕਹਿੰਦੇ ਨੇ ਸੋ ਮੈਂ ਨਾ ਇਹ ਫਿਕਸ਼ਨਲ ਜਿਹਨੂੰ ਕਹਿ ਲਓ ਮੂਵੀ ਪੋਸਟਰ ਬਣਾਇਆ ਗਿਲ ਐਂਡ ਵਿਰਕ ਨਾਲ ਇੱਥੇ ਬੰਦੂਕਾਂ ਰੱਖ ਰਹੀਆਂ ਨੇ ਤੇ ਬੇਸਿਕਲੀ ਜਸਟ ਟ੍ਰਾਈਂਗ ਟੂ ਸੋਰਟ ਆਫ ਇੱਕ ਛੋਟਾ ਮੂਵੀ ਪੋਸਟਰ ਫਿਕਸ਼ਨਲ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਗਿਲ ਤੇ ਵਿਰਕ ਜਿਹੜਾ ਉਹਦੇ ਨਾਲ ਕੰਮ ਕਰਦਾ ਸੀ ਜੀ ਕਿ ਬੰਦੇ ਇਹ ਇਹੋ ਜਿਹੇ ਨੇ ਜਿਨ੍ਹਾਂ ਕਿ ਜੋ ਮਰਜ਼ੀ ਭਾਰਤ ਸਰਕਾਰ ਕਹਿ ਲਵੇ ਇਹਨਾਂ ਦੇ ਹੱਥ ਖੂਨ ਹੈਗਾ ਬੇਸਿਕਲੀ ਹਜ਼ਾਰਾਂ ਦੇ ਖੂਨ ਹੈਗੇ ਨੇ ਜੀ ਸੋ ਦੈਟਸ ਵਾਟ ਆਈ ਵਾਸ ਟ੍ਰਾਈਂਗ ਟੂ ਸ਼ੋ ਵਿਦ ਦਿਸ ਕਾਰਟੂਨ ਐਨੇ ਹਜੇ ਤੱਕ ਖੁੱਲੇ ਫਿਰਦੇ ਪਏ ਨੇ ਬਿਲਕੁਲ ਖੁੱਲੇ ਹਜੇ ਤੱਕ ਫਿਰਦੇ ਨੇ, ਐਨੇ ਕੋਈ ਇਹਨਾਂ ਤੇ ਕੇਸ ਵਗੈਰਾ ਕੁਝ ਨਹੀਂ ਚੱਲਦਾ ਪਿਆ ਐਨੀਵੇਜ਼ ਮੂਵਿੰਗ ਟੂ ਨੈਕਸਟ ਕਾਰਟੂਨ ਹਾਊ ਅਬਾਊਟ ਦਿਸ ਵਨ ਵਾਟ ਡੂ ਯੂ ਥਿੰਕ ਅਬਾਊਟ All right, so this one I think a lot of people know, but a lot of people also don't know because ਇਹ ਇਹੋ ਜਿਹੀ ਚੀਜ਼ ਹੈਗੀ ਜਿਹੜੀ ਕਿ ਕਈ ਵਾਰ ਖੁੱਲ੍ਹੇਆਮ ਨਹੀਂ ਆਉਂਦੀ ਹੈਗੀ ਹੈ ਹਾਂਜੀ ਬਟ ਅੱਜ ਕੱਲ੍ਹ ਹੁਣ ਪੰਜਾਬ ਤੋਂ ਤੁਸੀਂ ਚਲੇ ਜਾਓ ਗੁਰਦੁਆਰਿਆਂ ਦੇ ਵਿੱਚ ਚਲੇ ਜਾਓ ਸੜਕਾਂ ਬਾਬੇ ਹੈਗੇ ਨੇ ਇਨਡਾਇਰੈਕਟਲੀ ਕਈ ਵਾਰੀ ਹਿੰਦੂਤਵਾ ਦੇ ਜਿਹੜੇ ਕਈ ਆਰਗੇਨਾਈਜੇਸ਼ਨਸ ਹੈਗੀਆਂ ਨੇ ਕਈ ਰਾਈਟ ਵਿੰਗ ਜਿਹੜੀ ਹਿੰਦੂ ਆਰਗੇਨਾਈਜੇਸ਼ਨ ਹੈਗੀਆਂ ਨੇ ਉਹ ਤਾਂ ਸ਼ਰੇਆਮ ਕਹਿੰਦੇ ਹੀ ਹੈਗੇ ਨੇ ਕਿ ਸਿੱਖ ਹਿੰਦੂ ਹੈਗੇ ਨੇ ਓਕੇ ਬੁੱਧ ਵੀ ਹਿੰਦੂ ਹੈਗੇ ਨੇ ਉਹਨਾਂ ਦੇ ਸੋ ਉਹਨਾਂ ਨੇ ਕਈ ਤਰੀਕੇ ਲਾਏ ਨੇ ਉਹਨਾਂ ਹਾਂਜੀ ਨੇ ਪੰਜਾਬੀ ਬੋਲੀ ਕੱਢ ਦੇਣੀ ਹੈ ਪੰਜਾਬ ਤੋਂ ਉਹ ਵੀ ਚੱਲ ਰਹੀ ਇੱਕ ਲਹਿਰ ਚੱਲ ਰਹੀ ਹੈ ਜੀ ਡਰੱਗਸ ਆਏ ਹੋਏ ਹੈਗੇ ਨੇ ਉਹਦੇ ਨਾਲ ਸਾਨੂੰ ਮਾਰ ਰਹੇ ਹੈਗੇ ਨੇ ਪਰ ਇਵੈਂਚੁਅਲੀ ਉਹ ਨਾ ਸਾਡੀ ਜਿਹੜੀ ਆਇਡੈਂਟੀਟੀ ਹੈਗੀ ਹੈ ਉਹਨੂੰ ਖੋਣਾ ਚਾਹੁੰਦੇ ਹੈਗੇ ਉਹਨੂੰ ਬਿਲਕੁਲ। ਬੇਸਿਕਲੀ ਲੈਣਾ ਚਾਹੁੰਦੇ ਸੋ ਉਹ ਮੈਂ ਦਿਖਾ ਰਿਹਾ ਸੀ ਕਿ ਤੁਸੀਂ ਜੇ ਇੱਕ ਝੂਠ ਨੂੰ ਬਾਰ-ਬਾਰ ਰਿਪੀਟ ਕਰੀ ਜਾਓ ਹਾਂਜੀ ਸਿੱਖ ਹਿੰਦੂ ਨੇ ਬਾਰ-ਬਾਰ ਕਰੀ ਜਾਓ ਜਿਹੜੇ ਚੰਗੇ ਲੋਕ ਵੈਸੇ ਇੰਡੀਆ 'ਚ ਬੈਠੇ ਵੀ ਹੈਗੇ ਨੇ ਇਵੈਂਚੁਅਲੀ ਉਹਨਾਂ ਨੇ ਇਹ ਮੰਨਣਾ ਸ਼ੁਰੂ ਕਰ ਦੇਣਾ ਔਰ ਸਾਡੇ ਲੋਕਾਂ ਨੇ ਵੀ ਇਹ ਮੰਨਣਾ ਸ਼ੁਰੂ ਕਰ ਦੇਣਾ ਕਿ ਸਿੱਖ ਹਿੰਦੂ ਹੀ ਹੁੰਦੇ ਨੇ ਬਿਲਕੁਲ ਸੋ ਤੁਸੀਂ ਇਹ ਝੂਠ ਨੂੰ ਰਿਪੀਟ ਕਰੀ ਜਾਓ ਦੈਟਸ ਵਾਟ ਦੇ ਡੂਇੰਗ ਇਹਨਾਂ ਨੂੰ ਪਤਾ ਹੈ ਕਿ ਅਸੀਂ ਨਾ ਬਸ ਰਿਪੀਟ ਕਰੀ ਜਾਓ ਯਾ Just keep repeating ਬੰਦੇ it. ਨੂੰ ਬ੍ਰੇਨ ਵਾਸ਼ ਉਹਨੂੰ ਕਰ ਮੰਤਰ ਬਣਾ ਦਿਓ ਯਾ ਤੇ ਉਹਨੂੰ ਮੰਤਰ ਤੁਸੀਂ 5-10 ਸਾਲ 15 ਸਾਲ ਸਿੱਖਾਂ ਨੇ ਵੀ ਸੁਣ ਲਿਆ ਉਹਨਾਂ ਨੇ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਹਾਂਜੀ ਅਸੀਂ ਹੋਈ ਹੈਗੇ ਔਰ ਕਈ ਅੱਜ ਇਹੋ ਜਿਹੇ ਸਿੱਖ ਹੈਗੇ ਨੇ ਅਨਫੋਰਚੂਨੇਟਲੀ ਜਿਹੜੇ ਕਹਿੰਦੇ ਨੇ ਹਾਂਜੀ ਅਸੀਂ ਹਿੰਦੂ ਹੀ ਹੈਗੇ ਸੋ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਤੁਸੀਂ ਝੂਠ ਨੂੰ ਵੀ ਜੇ ਮੰਤਰ ਬਣਾ ਕੇ ਤੁਸੀਂ ਰਿਪੀਟ ਕਰੀ ਜਾਓ ਇਵੈਂਚੁਅਲੀ ਕੀ ਹੋਣਾ ਹੈਗਾ ਲੋਕਾਂ ਨੇ ਉਹਨੂੰ ਸੱਚ ਮੰਨ ਲੈਣਾ ਹੈ Yeah, definitely. That's what I was talking to you earlier before the show. That when I was in India, I was in Hindi medium. ਸਾਨੂੰ ਪੰਜਾਬੀ ਨਹੀਂ ਸਿਖਾਈ ਜਾਂਦੀ ਸੀ even though I was in Punjab. So what I went through, ਸਾਨੂੰ ਮੰਦਰਾਂ 'ਚ ਲੈ ਕੇ ਜਾਇਆ ਜਾਂਦਾ ਸੀ. They used to tell us how to do puja and all that. I went through myself. But I'm very fortunate ਕਿ ਮੈਂ ਅਮਰੀਕਾ 'ਚ ਆ ਕੇ ਇਸ TV channel ਨਾਲ ਜੁੜ ਗਈ and I learned so much about Sikhism. Now I'm on the right path. But ਇਹਨਾਂ ਨੇ ਤਾਂ ਆਪਣਾ ਕੰਮ ਕੀਤਾ ਸੀਗਾ like Hindus or Sikhs like whatever they said. And then definitely you talked about like how ਬੱਚਿਆਂ ਨੂੰ like ਸਿੱਖਾਂ ਦੇ ਬੱਚੇ ਨਾ ਕੋਈ ਟੈਂਕਾਂ ਤੋਂ ਪਨਾ ਨਹੀਂ ਮਰੇ ਇਹਨਾਂ ਨੇ ਆ ਨਵੀਂ ਚੀਜ਼ ਸ਼ੁਰੂ ਕਰ ਦਿੱਤੀ ਕਿ ਡਰੱਗਸ ਦੇ ਨਾਲ ਬੱਚਿਆਂ ਨੂੰ ਮਾਰਨਾ ਹੈ ਅੱਜ and this is really like a sad right now situation ਕਿ ਬੱਚਿਆਂ ਨੂੰ ਇਸ ਤਰ੍ਹਾਂ ਮਾਰਿਆ ਜਾ ਰਿਹਾ ਹੈ like 14 you see the videos these days last week a 14 years old was asking for drugs and then a lot of kids got killed hanging themselves because they're like ਸਾਨੂੰ drugs ਚਾਹੀਦੀ ਹੈ this is another really sad part it's very unfortunate yeah and then I picked out this picture and what do you think about it? So yeah this is ਇਹ ਜੂਨ 84 ਦੇ ਕੱਲੂਕਾਰੇ ਬਾਰੇ ਹੈਗੀ ਹੈ and basically what I'm trying to make the point here is ਕਿ ਜਿਹੜੀ ਕਹਾਣੀ ਹੈਗੀ ਹੈ 84 ਤੇ ਹੋਰ ਪੂਰਾ ਕੱਲੇ 84 ਨਹੀਂ ਹੈਗਾ ਹੋਰ ਵੀ ਜਿਹੜੀ ਲੰਬੀ ਕਹਾਣੀ ਹੈਗੀ ਹੈ ਅੱਜ ਦੀ ਕੱਲ ਦੀ ਉਹ ਸਾਰੀ ਅਸੀਂ ਲਿਖ ਨਹੀਂ ਰਹੇ ਹੈਗੇ ਜੀ ਉਹ ਹਾਲੇ ਵੀ ਭਾਰਤ ਸਰਕਾਰ ਉਹਨਾਂ ਦੇ ਜਿਹੜੇ ਅਖਬਾਰ ਹੈਗੇ ਨੇ ਉਹ ਲਿਖ ਰਹੇ ਨੇ ਸੋ ਇਹ ਤੋਪ ਦੇ ਨਾਲ ਨਾ ਮੈਂ ਦਿਖਾ ਰਿਹਾ ਕਿ ਤੋਪ ਦੇ ਵਿੱਚੋਂ ਇੱਕ ਨਾ ਮੈਸੇਜ ਆ ਰਿਹਾ ਹੈ ਕਿ ਤੁਹਾਡੀ ਕਹਾਣੀ ਅਸੀਂ ਲਿਖਣੀ ਹੈ ਔਰ ਅਸੀਂ ਲਿਖ ਰਹੇ ਹੈਗੇ ਹਾਂ ਦੈਟਸ ਟਰੂ ਉਹੀ ਲਿਖ ਰਹੇ ਹੈਗੇ ਨੇ ਸਾਡੇ ਲਿਖਾਰੀ ਨਹੀਂ ਹੈਗੇ ਨੇ ਸਾਡੇ ਅਸੀਂ ਸਾਰੇ ਬਿਜ਼ੀ ਹੈਗੇ ਹਾਂ ਡਾਕਟਰੀ ਕਰ ਲਈ ਇੰਜੀਨੀਅਰਿੰਗ ਕਰ ਲਈ ਲਾਇਰ ਬਣ ਕੇ ਵਿਚ ਇਜ਼ ਇੰਪੋਰਟੈਂਟ ਬਟ ਅਸੀਂ ਲਿਖਾਰੀ we're not producing writers we're not producing professors we're not producing people who are journalists ਸੋ ਸਾਡਾ ਹੁਣ ਜਿਹੜਾ ਅੱਜ ਵੀ ਜਿਹੜਾ ਲਿਖਣ ਦਾ ਸਾਡੇ ਇਤਿਹਾਸ ਦਾ ਕੰਮ ਹੈ ਇੰਡੀਆ ਦੇ ਵਿੱਚ ਉਹ ਸਾਰਾ ਕੋਈ ਹੋਰ ਕਰ ਰਿਹਾ ਹੈਗਾ ਸੋ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਹੋਇਆ ਕੀ ਸੀ ਸੋ ਉਹਦੇ ਕਰਕੇ ਦੈਟਸ ਵਾਟ ਆਈ ਵਾਸ ਟ੍ਰਾਈਂਗ ਟੂ ਪੁਆਇੰਟ ਆਊਟ ਕਿ ਲੜਾਈ ਤੋਪਾਂ ਦੀ ਨਹੀਂ ਹੈਗੀ ਲੜਾਈ ਹੈਗੀ ਹੈ ਕਲਮ ਦੀ ਪੈਨ ਦੀ
ਜੀ ਐਂਡ ਉਹ ਲੜਾਈ ਅਸੀਂ ਜ਼ਬਰਦਸਤ ਤਰੀਕੇ ਨਾਲ ਹਾਰ ਰਹੇ ਹੈਗੇ ਹਾਂ। That is a very powerful picture. I really like that. The reason why, because you are so right. Our ਸਾਡੇ ਸਿੱਖਾਂ ਦਾ media ਇੰਨਾ powerful ਨਹੀਂ ਹੈਗਾ ਜਿੰਨਾ ਕਿ India ਦਾ media powerful ਹੈ. They could portray anything they want, the way they want, you know. ਜਿਸ ਤਰ੍ਹਾਂ ਜੂਨ 84 ਦਾ ਘੱਲੂਘਾਰਾ ਉਹਨੇ ਕਿਸ ਤਰ੍ਹਾਂ ਦਿਖਾਣਾ ਚਾਹੁੰਦੇ ਸੀਗੇ, ਉਹਨਾਂ ਨੇ ਦਿਖਾਇਆ. They showed their point of picture. They never showed our point of picture ਕਿ ਅਸੀਂ ਕਿਸ ਤਰ੍ਹਾਂ ਸਫਰ ਕੀਤਾ. Not only ਜੂਨ 84 ਦਾ ਘੱਲੂਘਾਰਾ, ਨਵੰਬਰ 84 ਨਸਲਕੁਸ਼ੀ, ਉਸ ਤੋਂ ਬਾਅਦ ਸਾਡਾ ਕਿਸ ਤਰ੍ਹਾਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ. They called us terrorists. ਸਾਨੂੰ ਕੀ ਕਿਹਾ ਗਿਆ, ਕਿਸ ਤਰ੍ਹਾਂ ਨਾਮ ਦਿੱਤੇ ਗਏ. You know, this is what they showed. So this is very powerful picture. I really liked it. And this next picture, I really like this picture too. Can you tell us more into detail about this? I did this last year. So every year ਜਦੋਂ ਵੀ ਜੂਨ ਤੇ ਨਵੰਬਰ ਦੇ ਐਨੀਵਰਸਰੀਜ਼ ਆਉਂਦੀਆਂ ਨੇ ਮੈਂ ਕਾਰਟੂਨ ਬਣਾਉਣਾ. ਸੋ ਮੈਂ ਇੱਕ ਪਿਛਲੇ ਸਾਲ ਬਣਾਇਆ ਸੀ ਇਮੈਜਿਨਿੰਗ ਜੇ ਲੈਟਸ ਸੇ ਸੱਚ ਛਪਾਇਆ ਜਾਏ ਇੰਡੀਆ ਦੇ ਸਾਰੇ ਅਖਬਾਰਾਂ ਦੇ ਵਿੱਚ, ਉਹਨਾਂ ਦੀ ਹੈਡਲਾਈਨਸ ਕੀ ਹੋਣਗੇ, ਉਹਨਾਂ ਦੇ ਫਰੰਟ ਪੇजेस ਕੀ ਹੋਣਗੇ. ਜੀ And so the point I'm trying to make is the such is that you know one cover would be who cares? Most people don't care. Most Sikhs don't care. Most Indians don't care. And that's the reality. ਆਉਂਦੇ ਨੇ ਐਨੀਵਰਸਰੀਜ਼, ਅਸੀਂ ਤਾਂ ਇੱਥੇ ਵੀ ਬਾਹਰ ਬੈਠੇ ਵੀ ਕਈ ਲੋਕੀ ਇਹਨਾਂ ਨੂੰ ਅਕਨੋਲਜ ਨਹੀਂ ਕਰਦੇ ਨੇ ਕਿ ਐਨੀਵਰਸਰੀ ਆਈ ਹੈ, ਉਹਨਾਂ ਲਈ ਅਰਦਾਸ ਹੀ ਕਰ ਲਓ. No, most gurdwaras don't commemorate 84. yeah So that's what I was trying to show. The other thing is the word riot, right? ਹੁਣ ਜੋ ਦਿੱਲੀ 'ਚ ਹੋਇਆ ਸੀ, that was not a riot. ਹਾਂਜੀ ਇੰਨੇ ਹਜ਼ਾਰ ਲੋਕੀ ਮਰੇ ਨੇ, orchestrated, ਪੁਲਿਸ ਵਾਲੇ ਇਨਵੋਲਵਡ ਸੀਗੇ, ਮੈਂ ਆਪਣੀ ਅੱਖੋਂ ਦੇਖਿਆ ਗਿਆ. It's not a riot, it's a genocide. But ਉਹ ਵੀ ਅਕਸਰ ਇਹਨਾਂ ਨੇ ਆਪ ਕੰਟਰੋਲ ਕੀਤਾ ਹੈਗਾ ਕਿ we're going to call it a riot. ਅੱਜ ਤੱਕ ਵੀ ਲੋਕੀ ਉਹ riot ਹੀ ਕਹਿੰਦੇ ਨੇ, riot. ਹਾਂਜੀ Other point is ਕਿ officially ਲੋਕੀ ਕਹਿੰਦੇ ਨੇ 3000 ਲੋਕੀ ਮਰੇ ਸੀ. Well, that's the official figure. 10,000 20,000 nobody knows. ਲੋਕੀ ਉਹਨੂੰ ਹੁਣ ਅੱਜ ਇਹ ਕਰਨਾ ਲੱਭਣਾ ਕਿ ਕਿੰਨੇ ਮਰੇ ਨੇ is even a very challenging task. but ਸਾਨੂੰ ਪਤਾ ਕਿ 3000 ਤੋਂ ਬਹੁਤ ਜ਼ਿਆਦਾ ਲੋਕੀ ਮਰੇ ਸੀਗੇ. definitely yeah. ਹੋਰ ਅੱਗੇ ਦਿਖਾਏ ਸੀ ਮੈਂ ਕਵਰ ਜਿਹੜੇ a lot of ਸਾਡੇ ਜਿਹੜੇ ਜਨਾਨੀਆਂ ਦੇ ਰੇਪ ਹੋਏ ਸੀ ਉਹ ਦਿਖਾਏ. ਅਸੀਂ ਇਕੱਲੇ ਯੂਜੂਲੀ ਜਦੋਂ ਅਸੀਂ ਹੁਣ ਜਸਟਿਸ ਦੀ ਗੱਲ ਕਰਦੇ ਹੈਗੇ ਹਾਂ, ਅਸੀਂ ਸਿਰਫ ਸੱਜਣ ਕੁਮਾਰ ਟਾਈਟਲਰ ਦੀ ਗੱਲ ਕਰ ਲੈਂਦੇ ਹਾਂ. ਤਾਂ ਬਹੁਤ ਹੋਰ ਰਾਜੀਵ ਗਾਂਧੀ ਤੋਂ ਲਾ ਕੇ ਨਰਸਿਮਹਾ ਰਾਓ ਜਿਹੜੇ ਉਸ ਵੇਲੇ ਉਹਨੇ ਸਾਰੇ ਦੇਰ ਇਨਵੋਲਵਡ ਇਨ ਇਟ, ਸਾਰੇ ਕਲਪ੍ਰਿਟਸ ਹੈਗੇ ਨੇ. ਬਟ ਸਾਡੇ ਵੀ ਨਾ ਅਸੀਂ ਕੀ ਹੋ ਗਿਆ ਕਿ ਵੀ ਫਾਲਨ ਇਨਟੂ ਦਿਸ ਟ੍ਰੈਪ ਕਿ ਅਸੀਂ ਵੀ ਇੱਕ ਦੋ ਲੋਕਾਂ ਦੀ ਗੱਲ ਹੀ ਕਰ ਲੈਂਦੇ ਹਾਂ. ਕਹਾਣੀ ਬੜੀ ਵੱਡੀ ਹੈਗੀ, ਕੰਪਲਿਕੇਟਡ ਹੈਗੀ ਹੈ. ਬੈਕ ਟੂ ਮਾਈ ਓਲਡ ਪੁਆਇੰਟ ਕਿ ਅਸੀਂ ਆਪਣਾ ਇਤਿਹਾਸ ਲਿਖ ਨਹੀਂ ਰਹੇ ਗਏ, ਕੋਈ ਹੋਰ ਲਿਖ ਰਿਹਾ ਹੈਗਾ. So through a cartoon, basically, I was trying to make the point कि एक कहानी दे बड़े कई different angles हैं ने, and so cartoons is certainly one way of telling it, but सानू ये बारे लिखना पड़ना है, ये बारे सानू कई channels तुसी तो you can spend weeks talking about it, movies, right, books about it. So that's what I was trying to show. Definitely. And then like ਨਵੰਬਰ 1984 ਦੇ ਵਿੱਚ not only Delhi but there are so many other ਜਿਹੜੇ ਨਾਲ ਦੇ ਪਿੰਡ ਸੀਗੇ, ਸ਼ਹਿਰ ਸੀਗੇ. Not 3,000 people. There were not 3,000 people. They had a bunch of big list of people. Yeah, we don't talk about it beyond Delhi. We never talk about it. You're right. ਅਸੀਂ ਦਿੱਲੀ ਤੋਂ ਬਾਹਰ ਦੀ ਗੱਲ ਨਹੀਂ ਕਰਦੇ because ਉਹਦੀ ਕੋਈ ਗੱਲ ਨਹੀਂ ਕਰਦਾ ਹੈਗਾ. So that's a very good point. Yes. Yeah. And there's another picture ਫੌਜਾ ਸਿੰਘ ਜੀ ਦੀ. And yeah, so ਫੌਜਾ ਸਿੰਘ is an amazing. ਬਹੁਤ ਲੋਕੀ ਜਾਣਦੇ ਨੇ ਫੌਜਾ ਸਿੰਘ ਜੀ ਨੂੰ. UK ਮੂਵ ਕੀਤੀ ਸੀ ਪੰਜਾਬ ਤੋਂ 89 ਸਾਲ ਦੀ ਉਮਰ ਦੇ ਵਿੱਚ, ਤੇ ਮੈਰਾਥਨਸ ਰਨ ਕਰਨੀ ਸ਼ੁਰੂ ਕੀਤੀਆਂ. 100 ਸਾਲ ਦੀ ਉਮਰ ਤੱਕ ਭੱਜੇ ਹੈਗੇ ਨੇ, ਵਰਲਡ ਰੈਕੋਰਡ ਤੋੜੇ ਹੈਗੇ ਨੇ. I just think it's very inspiring, this skinny guy, maybe that's why I also love him. Skinny guy, ਸਾਦੀ ਡਾਈਟ ਹੈਗੀ ਹੈ, ਵੈਜੀਟੇਰੀਅਨ ਹੈਗੇ ਨੇ, ਥੋੜਾ ਜਿਹਾ ਚੌਲ ਖਾ ਲੈਂਦੇ ਨੇ, ਦਾਲ ਰੋਟੀ, ਹੋਰ ਕੁਝ ਨਹੀਂ ਕਰਦੇ. ਬਟ ਉਹਨਾਂ ਦੀ ਨਾ ਸਟਰੈਂਥ ਦਿਮਾਗ 'ਚੋਂ ਆਉਂਦੀ ਹੈਗੀ ਹੈ. ਦੈਟਸ ਹਾਊ ਸਟਰੋਂਗ ਇਜ਼ ਕਿ ਮੈਂ ਬਸ ਭੱਜੀ ਜਾਣਾ ਹੈਗਾ ਦੁਨੀਆ ਦੇ ਹਰ ਕੋਨੇ 'ਚ. ਔਰ ਇਹਨਾਂ ਨਾਲ ਕਈ ਹਾਦਸੇ ਹੋ ਚੁੱਕੇ ਨੇ. ਜਦੋਂ ਇੱਕ ਵਾਰੀ ਅਮਰੀਕਾ ਵੀ ਆ ਚੁੱਕੇ ਨੇ, ਲੋਕਾਂ ਨੇ ਕਈ ਵਾਰੀ ਜਦੋਂ ਭੱਜੇ ਹੈਗੇ ਨੇ ਉਹਨਾਂ ਨੂੰ ਗੰਦੀ ਚੀਜ਼ਾਂ ਕਹੀਆਂ ਨੇ ਜਿਹੜੀ ਕਿ ਸਾਨੂੰ ਵੀ ਕਈ ਲੋਕੀ ਕਹਿੰਦੇ ਨੇ. ਬਟ ਫੌਜਾ ਸਿੰਘ ਦਾ ਨਾ ਇਹਨਾਂ ਦਾ ਦਿਲ ਬੜਾ ਸਾਫ਼ ਹੈਗਾ, ਖੁਸ਼ ਰਹਿੰਦੇ ਨੇ, ਹਮੇਸ਼ਾ ਹੱਸਦੇ ਰਹਿੰਦੇ ਨੇ. ਸੋ ਇਹਨਾਂ ਨੇ ਆਫ ਕੋਰਸ he's been featured in ads. He's won so many medals and awards. So I find him very inspiring. So मैं ਇਹਨਾਂ ਬਾਰੇ ਮੈਂ ਕਈ ਵਾਰੀ ਬਣਾ ਚੁੱਕਾ. almost ਹਰ ਸਾਲ ਇਹਨਾਂ ਦੇ ਮੈਂ ਕਈ ਕਾਰਟੂਨ ਬਣਾ ਦਿੰਦਾ ਹੈਗਾ. ਜੀ we just have few more left, so this is the next one. Yeah, so this is based on a very recent news. ਜਿਹੜੇ ਇੰਡੀਅਨ ਡਿਪਲੋਮੈਟ ਦਾ ਅਰੈਸਟ ਹੋਇਆ ਸੀ, ਇਵੈਂਚੁਅਲੀ ਬੜੀ ਵੱਡੀ ਕਹਾਣੀ ਬਣ ਗਈ ਸੀ. ਤੇ ਇੰਡੀਆ ਵਿੱਚ ਇੰਨਾ ਗੁੱਸਾ ਸੀ ਅਖਬਾਰਾਂ ਦੇ ਵਿੱਚ ਕਿੱਦਾਂ ਇਹਨਾਂ ਨੇ ਸਾਡੀ ਜਨਾਨੀ ਤੇ ਹੱਥ ਪਾਤਾ. ਸੋ the point that I was trying to make is this ਕਿ ਤੁਹਾਨੂੰ ਇੱਥੇ ਉਹਨਾਂ ਨੇ ਅਰੈਸਟ ਕੀਤਾ ਹੈ ਉਹਨੂੰ, ਅੰਦਰ ਜਾ ਕੇ ਤੁਸੀਂ ਕਹਿ ਰਹੇ ਕਿ ਹੱਥ ਪਾਇਆ, ਹਾਲਾਂਕਿ ਲੇਟਰ ਔਨ ਪਤਾ ਲੱਗਿਆ ਹੱਥ ਨਹੀਂ ਪਾਇਆ ਸੀ ਉਹਨਾਂ ਨੇ. ਦੇਰ ਇਨ ਸਟ੍ਰਿਪਰ.
ਤੁਹਾਡੀ ਜਿਹੜੀ ਹਜ਼ਾਰਾਂ ਲੱਖਾਂ ਜਨਾਨੀਆਂ ਤੇ ਹੱਥ ਪਾਈਦਾ ਲੋਕਾਂ ਨੇ ਇੰਡੀਆ ਵਿੱਚ ਖਬਰਾਂ ਆਉਂਦੀਆਂ ਨੇ ਹਾਂਜੀ ਉਹਦੇ ਬਾਰੇ ਤਾਂ ਕੋਈ ਗੱਲ ਨਹੀਂ ਕਰਦਾ ਹੈਗਾ ਉਹਦੇ ਬਾਰੇ ਤਾਂ where is the outcry ਮੈਂ ਕੱਲ ਹੁਣ ਹੈਗੀਆਂ ਨੇ women do have an outcry but why is the Indian society not going in an outcry saying ਕਿ ਅਸੀਂ ਤਾਂ ਹਰ ਰੋਜ਼ ਜਨਾਨੀਆਂ ਉੱਤੇ ਹੱਥ ਪੈਂਦੇ ਨੇ definitely and they don't get justice but ਇਹ ਕਹਾਣੀ ਜਦੋਂ ਆਈ ਸੀ I mean it was like everybody ਸਾਰੇ ਅਖਬਾਰ were like outraged but you know it's a story that somebody in a powerful position a diplomat is different than somebody who's a poor woman gets violated and nobody cares so yeah, that's definitely the point India ਦੇ ਵਿੱਚ ਅਸੀਂ ਸਪੈਸ਼ਲੀ ਦਿੱਲੀ ਜਿਹੜੀ ਕੈਪੀਟਲ ਆ ਇੰਡੀਆ ਦੀ ਔਰ ਵਿੱਚ ਕਿੰਨੇ ਸਾਰੇ ਰੇਪ ਕੇਸਿਸ ਹੁੰਦੇ ਆ ਲਾਈਕ ਹਾਊ ਮੈਨੀ ਗੈਂਗ ਰੇਪ ਦੇ ਗੈਟ ਦੇ ਨੈਵਰ ਲਾਈਕ ਗੋ ਇਨਟੂ ਮੋਰ ਡੀਟੇਲ ਅਬਾਊਟ ਸਪੈਸ਼ਲੀ ਸਿੱਖਾਂ ਦੇ ਬੱਚਿਆਂ ਦੇ ਨਾਲ ਜਾਂ ਸਿੱਖਾਂ ਦੀ ਔਰਤਾਂ ਦੇ ਨਾਲ ਕੀ ਕੀਤਾ ਗਿਆ ਸੀਗਾ ਕਿਸ ਤਰ੍ਹਾਂ ਇੰਨਾ ਬੁਰਾ ਹਾਲ ਕੀਤਾ ਗਿਆ ਸੀ ਦੇ ਨੈਵਰ ਟਾਕਡ ਅਬਾਊਟ ਦੈਟ ਆਈ ਮੀਨ ਨਾਟ ਓਨਲੀ ਲਾਈਕ ਇੰਡੀਅਨ ਕਿ ਸਾਡੇ ਸਿੱਖ ਜਿਹੜੇ ਭਰਾ ਭੈਣ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਉਹਨਾਂ ਨੂੰ ਇਸ ਚੀਜ਼ ਬਾਰੇ ਗੱਲਬਾਤ ਕਰਨੀ ਚਾਹੀਦੀ ਆ ਲਿਟਲ ਬਾਈ ਲਿਟਲ we should bring awareness to not only other communities, apni community. Well, that's what I like to do with my cartoons. Some of these topics are not comfortable. They're not easy to look at. Yeah. But ਆਪਾਂ ਜੇ ਇਹਨਾਂ ਨਾਲ ਗੱਲਬਾਤ ਨਹੀਂ ਕਰਨੀ ਹੈਗੀ ਸਾਨੂੰ ਆਪਣਾ ਇਤਿਹਾਸ ਨਹੀਂ ਪਤਾ ਲੱਗਣਾ. And history, as I say ਅੰਗਰੇਜ਼ੀ ਦੇ ਵਿੱਚ, history repeats itself. ਤੇ if we don't learn our history, it's just going to keep repeating it. So ਇਹ ਜ਼ਰੂਰੀ ਹੈਗਾ ਅਸੀਂ ਇਹਦੇ ਬਾਰੇ ਗੱਲ ਕਰੀਏ, ਇਹਦੇ ਬਾਰੇ ਲਿਖੀਏ, ਇਹਦੇ ਬਾਰੇ ਮੂਵੀਜ਼ ਬਣਾਈਏ, ਇਹਦੇ ਬਾਰੇ ਆਰਟ ਬਣਾਈਏ ਤਾਂ ਕਿ ਸਾਨੂੰ ਪਤਾ ਲੱਗੇ, ਹੋਰਾਂ ਨੂੰ ਪਤਾ ਲੱਗੇ ਸਾਡੇ ਨਾਲ ਕੀ ਹੋਇਆ ਹੈਗਾ. Definitely. This is the next picture. Okay, so this is a very, again, very recent news. A lot of youngsters are going to really relate to it. Canada ਦੇ ਵਿੱਚ, Western Canada, Quebec ਜਿਹੜੀ province ਹੈਗੀ ਉੱਥੇ mostly French speaking ਲੋਕ ਹੈਗੇ ਨੇ. And unfortunately ਉੱਥੇ ਦੀ ਜਿਹੜੀ ਸਰਕਾਰ ਹੈਗੀ ਹੈ at some level is very intolerant. So 1.5 ਸਾਲ ਪਹਿਲਾਂ ਮੈਂ ਕਿਹਾ ਪਿਛਲੇ ਸਾਲ ਦੀ ਗੱਲ ਹੈ ਕਿ they passed a law or ruling saying ਕਿ ਜਿਹੜੇ ਸਿੱਖ ਬੱਚੇ ਨੇ ਸੌਕਰ ਨਹੀਂ ਖੇਡ ਸਕਦੇ. Why? ਪਟਕੇ ਹੁੰਦੇ. But they were trying to make policies ਜੇ ਮੁਸਲਮਾਨ ਵੀ ਜਿਹੜੇ ਸਿੱਖ ਵੀ ਯਹੂਦੀ ਵੀ ਜਿਹੜੇ ਵੀ ਸਿਰ ਤੇ ਪਾਉਂਦੇ ਨੇ ਖੇਡਣ ਨਾ. Crazy stuff, right? So what I did is I created this cover of a fictional newspaper, French paper. The jada Le Fou te Times hai na likhiya. Le Fou actually means crazy in French. So I just made that up. That Crazy Times munda aega dikhaya chota ja patke de vich soccer khed raha hai. And of course you can play soccer. So that's what I was trying to show. G. And we're gonna move forward because I got time be limited at. So this is the next picture. So this is based on a true story. This is the first Sikh mayor of an American city. And what happened is, ਹੁਣ ਲੋਕੀ usually ਇਹਨੂੰ ਦੇਖ ਕੇ ਕਹਿਣਗੇ ਯਾਰ ਕਿੱਦਾਂ ਸਿੱਖ ਕਿੱਦਾਂ ਬਣ ਗਿਆ, but he's been serving his community for a long time. So ਜਿਹੜੀ ਉੱਥੇ ਦੀ council ਹੈਗੀ they voted to put him in power because they're like, wow, nobody's better qualified. So I basically use OMG, oh my God, our mayor is Sikh. And you know, we basically the point I'm trying to make is ਕਿ ਇਹਨਾਂ ਲੋਕਾਂ ਨੇ ਇਹਨਾਂ ਨੂੰ ਜੱਜ ਨਹੀਂ ਕੀਤਾ ਕਿਹੋ ਜਿਹੇ ਲੱਗਦੇ ਨੇ, ਇਹਨਾਂ ਨੂੰ ਜੱਜ ਕੀਤੇ ਇਹਨਾਂ ਦੇ actions kamma rahi, and they realized this guy is very talented. He's served the community, so he's the best candidate for being a mayor. So yeah, I mean, I actually sent him this cartoon and he was like, wow, thank you very much. Yeah. You made me look handsome. That's what he said. So we have few more and this is the next one. So ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਡਰੱਗਸ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ. So basically what I'm ਇੱਥੇ ਮੈਂ ਟੀ-ਸ਼ਰਟ ਦਿਖਾਈ ਹੈਗੀ ਹੈ marijuana, heroin, opium. And basically ਜਿਹੜਾ label ਹੈਗਾ says sold freely in Punjab, but really trying to show ਕਿ ਪੰਜਾਬ ਦੇ ਵਿੱਚ ਇਸ ਵੇਲੇ ਬੁਰੇ ਹਾਲ ਨੇ. And through a very simple T-shirt, just trying to show the message that this is a major problem in Punjab. G. And this picture. All right, so very obvious picture. Basically, Punjab ਦੇ ਵਿੱਚ ਕਈ ਸਾਲਾਂ ਦੇ, you know, 80s, 90s ਤੋਂ ਲੈ ਕੇ ਰਾਜ ਚੱਲ ਰਿਹਾ ਬਾਦਲ ਪਰਿਵਾਰ ਦਾ, ਜਿਨ੍ਹਾਂ ਨੇ ਇੰਨਾ ਨੁਕਸਾਨ ਕੀਤਾ ਹੈਗਾ ਸਾਡੀ ਕੌਮ ਦਾ. And मैं basically map बनाया दिखाया देश दिखाए ने अफगानिस्तान exist करता है पाकिस्तान basically Punjab is बादलिस्तान right. The point is कि ਉਹਨਾਂ ਦਾ ਰਾਜ ਹੈ ਜੋ ਕਹਿੰਦੇ ਨੇ ਕਿਸੇ ਤਰ੍ਹਾਂ ਉਹਦਾ ਕੰਮ ਚੱਲੀ ਜਾਂਦਾ ਹੈ. ਸੋ ਉਹ ਮੈਂ ਪੁਆਇੰਟ ਦਿਖਾ ਰਿਹਾ ਸੀ ਕਿ ਪੰਜਾਬ really ਇਸ ਵੇਲੇ ਜੋ ਪੰਜਾਬ ਦੇ ਜਿਹੜੇ ਸ਼ਰਾਬ ਲੈ ਲਓ, ਡਰੱਗਸ ਲੈ ਲਓ, ਹੋਰ ਕਈ ਕਿਸਮ ਦੇ ਕੰਮ ਚੱਲ ਰਹੇ ਨੇ, ਇਸ ਪਰਿਵਾਰ ਦੇ ਕਹਿਣ ਤੋਂ ਬਗੈਰ ਕੰਮ ਹੁੰਦੇ ਨਹੀਂ ਹੈਗੇ ਨੇ. ਜੀ ਸੋ ਬੇਸਿਕਲੀ ਉਹਨਾਂ ਦਾ ਰਾਜ ਹੀ ਕਹਿ ਲਓ. that's what I was trying to show. जी, तो क्योंकि वीर जी साਡਾ वक्त बहुत लिमिटेड है, we will show 2 more pictures and we will move on to more questions. ठीक है जी. So this is the next picture that I chose actually. All right, so this is one of the most popular sectors. One of the most popular sectors. मैं ਜਿੱਦਾਂ ਪਹਿਲਾਂ ਵੀ ਇਸ ਗੱਲ ਕੀਤੀ ਸੀ, ਮੈਂ ਵਰਕਸ਼ਾਪਸ ਕਰਦਾ ਕਾਫੀ ਕਾਰਟੂਨ ਦੀ. ਮੈਂ ਕੁਝ ਸਾਲ ਪਹਿਲਾਂ ਮੈਂ ਸੈਨ ਫ੍ਰਾਂਸਿਸਕੋ ਬੇ ਏਰੀਆ ਗਿਆ ਸੀ, ਉੱਥੇ ਮੈਂ ਵਰਕਸ਼ਾਪ ਕੀਤੀ ਸੀ. ਸੋ ਵਰਕਸ਼ਾਪ ਦੇ ਵਿੱਚ ਯੂਜੂਅਲੀ ਮੈਂ ਕੀ ਕਰਦਾ, ਆਪਣਾ ਥੋੜਾ ਕਾਰਟੂਨ ਦਿਖਾਉਂਦਾ ਆ, ਉਸ ਤੋਂ ਬਾਅਦ ਫਿਰ ਮੈਂ
ਬੱਚਿਆਂ ਨੂੰ ਵੱਡਿਆਂ ਨੂੰ ਕਹਿੰਦਾ ਕਿ ਹੁਣ ਤੁਸੀਂ ਕਾਰਟੂਨ ਬਣਾਉਣੇ ਨੇ ਬਟ ਜੀ। ਇੱਕ ਸ਼ਰਤ ਹੈ ਕਿ ਉਹ ਕਾਰਟੂਨ ਸਿੱਖ ਹੋਣੇ ਚਾਹੀਦੇ ਨੇ ਸੋ ਜੀ। ਜਦੋਂ ਮੈਂ ਕੀਤਾ ਸੀ ਉਸ ਵੇਲੇ ਬੱਚਿਆਂ ਨੇ ਕਈ ਕਾਰਟੂਨ ਬਣਾਏ ਕੁਝ ਮੁੰਡਿਆਂ ਨੇ ਸਪੰਜਬੌਬ ਸਿੰਘ ਬਣਾਇਆ ਦਸਤਾਰ ਪਾ ਕੇ ਕੁਝ ਕੁੜੀਆਂ ਨੇ ਸਪੰਜਬੌਬ ਗੁੱਤਾਂ ਪਾ ਕੇ ਸਪੰਜਬੌਬ ਕੌਰ ਬਣਾਈ ਸੀ so I was very inspired very moved so when I came back home I said okay you know what I have to create this cartoon put it on my website dedicated to those young kids so that's what I did and of course everybody loves this cartoon Yes, I love SpongeBob, so just want to let you know. okay all right And we have one last one. all right so this is based on you know ਕਈ ਲੋਕੀ ਕਹਿੰਦੇ ਨੇ ਪਤਾ ਨਹੀਂ ਦਸਤਾਰਾਂ ਦੇ ਵਿੱਚ ਕੀ ਪਾਇਆ ਹੈਗਾ you know ਕਈ ਲੋਕੀ ਪਹਿਨਣ ਵਾਲੇ ਹੁੰਦੇ ਨੇ just always saying what is under your dastar right and it gets frustrating so ਇਹ ਮੇਰੀ frustration ਤੋਂ ਮੈਂ ਇਹ ਕੱਢ ਕੇ ਲੋਕਾਂ ਨੂੰ ਕਿਹਾ ਸੀ yes ਸਾਡੇ ਦਸਤਾਰ ਦੇ ਥੱਲੇ 7 ਪਾਉਂਡ ਦਾ ਇੱਕ ਬਰੂਦ ਹੈਗਾ 7 pound ਦੀ brain ਹੁੰਦੀ ਹੈ right a brain is 7 pounds and the point I'm trying to make is yeah of course I have a 7-pound device which happens to be our brain and our brain can create a lot of cool things it can be destructive too right ਸਾਡੇ ਦਿਮਾਗ ਦੇ ਵਿੱਚੋਂ ਅਸੀਂ ਬੜੀ ਸੋਹਣੀਆਂ ਚੀਜ਼ਾਂ ਹੀ ਬਣਾਉਂਦੇ ਆ ਦਿਮਾਗ ਦੇ ਵਿੱਚੋਂ ਅਸੀਂ ਕਈ ਵਾਰ ਗਲਤ ਚੀਜ਼ਾਂ ਵੀ ਸੋਚਦੇ ਆ ਸੋ ਦੈਟਸ ਦ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਸ ਕਿ देयर इज नथिंग टू fear ਮੇਰੀ ਦਸਤਾਰ ਦੇ ਵਿੱਚ ਮੇਰਾ देयर इज अ ब्रेन ਮੇਰਾ ਦਿਮਾਗ ਹੈਗਾ that's what there is so that's what I was trying to show I'm sorry, there's one more picture. all right so this is going to lead us into the sort of the next piece of the segment but yeah ਇਹ ਮੈਂ 3 ਸਾਲ ਪਹਿਲਾਂ ਨਿਊਯਾਰਕ ਸਿਟੀ ਕਾਮਿਕ ਕੌਨ ਦੇ ਵਿੱਚ ਗਿਆ ਸੀ ਵੱਡਾ ਮੇਲਾ ਕਾਰਟੂਨਿੰਗ ਦਾ ਲੱਗਦਾ ਹੈ ਕਾਮਿਕ ਫੈਨਸ ਪੂਰੇ ਅਮਰੀਕਾ ਤੋਂ ਆਉਂਦੇ ਨੇ ਲੱਖ ਬੰਦਾ ਇਕੱਠਾ ਹੁੰਦਾ 100,000 people ਐਂਡ ਮੈਂ ਉੱਥੇ ਜਾ ਕੇ ਜਦੋਂ ਮੈਂ ਗਿਆ ਸੀ ਆਈ ਵਾਸ ਥਿੰਕਿੰਗ ਕਿ ਮੈਂ ਆਪਣਾ ਕੰਮ ਜਾ ਕੇ ਦਿਖਾਣਾ ਉਹਨਾਂ ਨੇ ਪਹਿਲਾਂ ਕਦੀ ਸਿੱਖਾਂ ਦੇ ਕਾਰਟੂਨ ਦੇਖੇ ਨਹੀਂ ਹੈਗੇ ਨੇ ਉਸ ਗਰਮੀਆਂ ਦੇ ਵਿੱਚ this was in October ਗਰਮੀਆਂ ਦੇ ਵਿੱਚ Captain America the first movie came out and I said you know what there needs to be a new Captain America who fights intolerance hate crimes so मैं दस्तार सजाई Captain America थे उत्ते caption बनाया हाँ जी he's gonna fight hate crimes made a poster people loved it everybody loved it and basically eventually what happened there was a photographer who came in and she said hey maybe you should next year come back as Captain America I said no way because I'm really skinny लोग की मैंने शुरू से छेड़ दिया गया मैं तक कभी costume ही नहीं पाया सी but साल बाद a bunch of things happened I decided okay fine I'll wear the costume so I wore a costume June ਦੇ ਵਿੱਚ ਪਿਛਲੇ ਸਾਲ ਮੈਂ walked out on New York City 7-8 ਘੰਟੇ photographing ਕੀਤੀ people loved it I mean it was like one of the most amazing days of my life where thousands of people came to me and said wow this is great ਤੁਹਾਡੇ ਨਾਲ ਅਸੀਂ ਤਸਵੀਰ ਲੈਣੀ ਹੈਗੀ ਹੈ and then that led to late night comedy shows inviting me to say hey would you be willing to go back out again to shoot a comedy video and a museum in Los Angeles invited me to come and showcase my work dress up as Captain America so ਕਈ ਉਹਦੇ ਨਾਲ ਨਾ ਮੇਰੇ ਦਰਵਾਜ਼ੇ ਖੁੱਲੇ ਹੈਗੇ ਨੇ I've been on MSNBC FX channel so ਇਹ ਜਿਹੜਾ ਇੱਕ ਤੁਸੀਂ ਹੁਣ ਮੇਰੇ ਖਿਆਲ ਵੀਡੀਓ ਦਿਖਾਣਾ ਹੈਗਾ that comedy video actually went viral I mean it's on YouTube it's still people actually tweet the links to that video so I think people are going to love this young and old it's funny it's got a strong message ਜਿਹੜੀ ਤੁਹਾਡੀ ਇਹ ਵੀਡੀਓ ਸੀ ਅਸੀਂ ਦਿਖਾਵਾਂਗੇ at the end ਪਰ ਅਸੀਂ ਚਾਹਾਂਗੇ ਕਿ ਕਿਉਂਕਿ ਸਾਡਾ ਵਕਤ ਵੀ 6-7 ਮਿੰਟ ਰਹਿ ਗਏ ਨੇ so within like 1 minute ਤੁਸੀਂ ਜਿਹੜਾ TV84 ਦੇ ਦਰਸ਼ਕ ਨੇ ਜਾਂ ਨਿਊ ਯੰਗ ਜਨਰੇਸ਼ਨ ਹੈ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਿੰਪਲ ਮੈਸੇਜ ਹੈਗਾ ਆਪਣੇ ਲਾਈਫ ਦਾ ਪੈਸ਼ਨ ਲੱਭੋ and that passion isn't always being an engineer and a doctor right ਜੀ ਕੁਝ ਲੋਕਾਂ ਦਾ ਹੈਗਾ that's good if that's your passion follow it but ਜੇ ਤੁਹਾਡਾ ਪੈਸ਼ਨ ਹੈਗਾ ਕਿ ਮੈਂ ਫੈਸ਼ਨ ਡਿਜ਼ਾਈਨਰ ਬਣਨਾ ਹੈ ਹਾਂਜੀ ਮੈਂ ਸਟੈਂਡ ਅਪ ਕਮੇਡੀਅਨ ਬਣਨਾ ਹੈ I want to be an astronaut then follow that passion it's going to be a lot of hard work just like anything else but don't give up and don't let anybody else tell you ਕਿ ਤੁਸੀਂ ਇਹ ਨਹੀਂ ਕਰਨਾ be it your parents because ਜੇ ਅਸੀਂ ਆਪਣੀ ਕੌਮ ਦੇ ਵਿੱਚ ਜਰਨਲਿਸਟ ਨਹੀਂ ਪੈਦਾ ਕੀਤੇ ਰਾਈਟਰਸ ਨਹੀਂ ਪੈਦਾ ਕੀਤੇ ਪ੍ਰੋਫੈਸਰਸ ਨਹੀਂ ਪੈਦਾ ਕੀਤੇ then we cannot blame anybody else and say ਕਿ you don't know who we are because you know ਅਸੀਂ ਬਸ 3-4 ਪ੍ਰੋਫੈਸ਼ਨ ਫੜ ਲੈਣੇ ਜੀ and ਸਾਡੇ ਕੋਈ ਲਿਖਾਰੀ ਨਹੀਂ ਹੈਗੇ ਨੇ ਸਾਡੇ ਕੋਈ ਜਰਨਲਿਸਟ ਨਹੀਂ ਹੈਗੇ ਨੇ so the main message is find your passion and whatever that passion is follow it 10-15 ਸਾਲ 20 ਸਾਲ you'll find success and hopefully will educate people build bridges with other communities and at the same time have fun I mean that's what I'm doing I'm trying to have fun trying to become basically a full-time cartoonist and a writer well Vishnu ji thank you so much for your time and ਜੋ ਤੁਸੀਂ ਸਾਡੀ ਸਿੱਕਮ ਲਈ ਕਰ ਰਹੇ ਹੋ ਅਵੇਅਰਨੈਸ ਲੈ ਕੇ ਆ ਰਹੇ ਹੋ ਇਹ ਲਈ ਵੀ ਤੁਹਾਡਾ बहुत shukriya I swear I enjoy your work and I always thank you Mehrbani thanks for having me here yes. This is my pleasure and I have no words for your work that you do you. for Sikh community and thank you so much for your time and definitely ਅਸੀਂ ਇਸ ਗੱਲਬਾਤ ਤੋਂ ਬਾਅਦ ਤੁਸੀਂ viewers ਵੇਖ ਸਕਦੇ ਹੋ 6 ਮਿੰਟ ਦੀ ਵੀਡੀਓ ਹੈ TV84 ਦੇ ਨਿਊਜ਼ ਦੇ ਉੱਪਰ ਵੀ ਤੁਹਾਨੂੰ ਦਿਖਾਵਾਂਗੇ ਪਰ ਤੁਸੀਂ ਰੀਤ ਕੌਰ ਨੂੰ ਹੁਣ ਦਿਓ ਆਜ਼ਾਦ ਅਸੀਂ ਮਿਲਾਂਗੇ Monday same time
ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Now, as a Blurred, I'm all about people of color being included in the superhero world. So I was happy to read a story on Salon.com about a Sikh man in New York City who spent the day walking around New York dressed as Captain America. So we sent our own Harikon Dabalu to the streets to see if New Yorkers were ready to meet the new Captain America. Check it out. Harikon Dabalu, Man About Town. I was amazed to read a Salon magazine article about a Sikh man named Vishwajit Singh who dressed up as Captain America and walked around New York City. I thought it was really brave and kind of weird, so I had to meet him. Hey, man. So why did you decide to do this? It started with an illustration I did for the New York Comic Con a couple of years ago. It's a picture with a little catchy caption basically saying, chill is just a turban, now let's kick some intolerant ass. A year later, Milwaukee happens. The massacre at a Sikh temple in Milwaukee. There I was in June walking the streets as Captain America. Why Captain America? It's the most patriotic of superheroes. Started in 1941, fighting the Axis powers. Now Captain America comes back, fights hate crimes. Even the squirrel couldn't believe what he was seeing. So how would the people of New York respond? Like these guys? What do you think when you think Captain America? What images come to mind? Bunch of bullshit that they made up for somebody, you know, to watch and sell costumes and stuff like that. Do you want to write for a TV show? When you think Captain America, what do you usually imagine? More muscles. Yeah. Taller. Yeah. Wider. Right. Would you like to meet the first ever Sikh Captain America? Oh, absolutely. Yeah. Absolutely. How you doing? I'm Captain America. Look at you. You are awesome. Thank you. Do you think America's ready for this kind of Captain America? No. They can't accept a half-black president, let alone a Sikh Captain America. Maybe people just needed to be more comfortable with turbans. So Sikh Captain America tied a few on. How long does this normally take for you to do in the morning? 3 minutes. How long's your hair? Waist length. Suck it, Superman. Still not impressed? Perhaps you need to see the rest of his superpowers. Like opening transportation portals with his magic yellow card. Using his enhanced supervision to pick out quality produce. Taxi! But his most amazing power? He can get a black man a cab. Enjoy. Wow. Wow, Bob. Now we all know Superman's weakness is kryptonite. But what about Sikh Captain America? Where did you both grow up? Jersey. We'll just fly in Jersey? Not where I live. My town is like 95% white. They vote conservative every single year. Jersey. Would you go to Jersey? I would. The right time and place, right crew. So you're saying right time and place, daylight, right people, bodyguards. Yeah. Maybe. Yes. But we soon discovered that New Jersey wasn't the only place where ignorance was found. What do you think of the new Captain America? I think he's rather racist. An Arab dressed up as Captain America. Well, he's actually not Arab. He's a Sikh man, heritage from India. Like if he came as Superman or Spider-Man, you think it'd be any different? You think Superman? When you've seen an Arab Superman, I mean, I think it was pretty funny. But remember though, he's not Arab. Damn it, Anthony Kiedis impersonator! Fortunately, Sikh Captain America sprung to action. This is how I see it. I was born here, right? I'm as American as somebody else, right? That's what I'm trying to do here is just get people out of their little box. That's the genius of it. I guess people are just closed-minded, you know. Me, I find it hilarious. I mean, I live for things like this. This is hysterical. Yeah, I mean, that's good. Impressive. Patience as a superpower. I would have just stabbed him. Now the most important mission of all, winning over the children. What do you think of the new look Captain America? He doesn't look like the real Captain America, like bulky and strong. What if I told you it was emotional strength? So he gonna like talk to the supervillains and so they don't do crimes like a therapist? Yeah, like a therapist. I think it works a lot for a comedy. But you don't think it will work for action? I'm not that sure it can work for action. It's like a real Captain America movie.
gotta work out a lot. Okay. Get a way better shield. Okay. Clean yourself up a little bit. Okay. Put on some shoes. And Better costume. Turban's fine. Yeah. Beard's fine. That's it. yeah. Wow, they had no problem with his turban and beard. They just said what we were all thinking. He is the least intimidating superhero ever. Captain America, we here at Totally Biased really appreciate what you're doing, so we wanted to help you by providing you with some totally biased Avengers. Presenting Asian Thor. I am Thor, god of thunder. Black Widow. Gay Hulk. Hulk. Gay. And my favorite superhero of all, Brown Jesus Christ, also known as Jesus Christ. New Jersey, here we come.